ਉਮਰ ਦੇ ਇਸ ਹਿੱਸੇ ਦੇ ਵਿੱਚ ਭਰਾ ਤੇ ਭੈਣਾਂ ਦੇ ਸਰ ਦੇ ਤਾਜ ਹੁੰਦੇ ਨੇ, ਲੇਕਿਨ ਉਹ ਕਿਹੜੇ ਬਦਬਖਤ ਭਰਾ ਨੇ ਕਿ ਭੈਣਾਂ ਨੂੰ ਇੰਨਾ ਕੁ ਤਸ਼ੱਦਦ ਕਰਦੇ ਨੇ ਉਹਨਾਂ ਉੱਤੇ ਉਸ ਤੋਂ ਬਾਅਦ ਯਾਨੀ ਕਿ ਧੱਕੇ ਦੇ ਕੇ ਘਰੋਂ ਕੱਢਿਆ, ਕੀ ਵਜ੍ਹਾ ਬਣੀ ਹੈ? ਬਾਸਾਂ ਦੇ ਨਾਲ ਜਿਹੜਾ ਹੈਗਾ ਬਾਸ ਫੜ ਸਾਨੂੰ ਮਾਰਦੇ ਰਹੇ ਨੇ। अस्सलाम वालेकुम नाज़रीन, मैं हूं आपके साथ आपका मेज़बान नईम भट्टी और आप देख रहे हैं 1 पॉइंट। नाज़रीन, इस वक्त मैं मौजूद हूं थाना फैक्ट्री एरिया की चौकी कोट नूर शाह की हदूद में, जहां पर इस वक्त मेरे साथ एक ऐसी मज़लूम बहनें मौजूद हैं जिनको उन्हीं के अपने सगे भाई जो है ज़मीन के तनाज़े पर ज़मीन के चंद टुकड़ों की खातिर यानी कि इनको उन्होंने तशद्दुद का निशाना बनाया और उनके जो बेटे हैं वो इनको मारते हैं, घर से धक्के दे के निकालते हैं। और इस वक्त वो मज़लूम बहनें मेरे साथ मौजूद हैं। भाई तो वैसे बहनों के सर के ताज होते हैं, उनकी इज़्ज़त के मुहाफ़िज़ होते हैं, तो जब वही भाई जो इज़्ज़त के मुहाफ़िज़ होते हैं वही इज़्ज़त को जो है पमाल करने लगें तो फिर ये बहनें जाएं तो जाएं कहाँ? यानी कि ये सारी कहानी क्या है, ये मेरे साथ इस वक्त वो बहनें मौजूद हैं, वो मज़लूम बहनें मौजूद हैं और ये ज़ईफ़ हैं और उम्र का अरसा देख लें आप कि इस वक्त उम्र के किस हिस्से पे ये मौजूद हैं। लेकिन अभी बात करके जानते हैं ये सारी कहानी क्या है और क्यों भाई इतने ज़ालिम हो गए कि अपने ही खून के जो रिश्ते हैं यानी कि खून जो है वो सफ़ेद हो चुका हुआ है। अब इनसे बात करके जानते हैं। अस्सलाम वालेकुम जी। माँ जी, क्या हाल है? ठीक है। से ठीक है? ठीक है। माँ जी, किन्ने बच्चे ने तुहाडे? मेरे 2 बेटे 3 बेटियां हैं। ठीक है। किन्ने भैन भरा हो? ਅਸੀਂ 3 ਭਰਾ 6 ਭੈਣਾਂ। 3 ਭਰਾ ਤੇ 6 ਭੈਣਾਂ। ਜੀ। ਠੀਕ ਹੈ। ਤੇ ਕੀ ਵਜ੍ਹਾ ਹੈ 6 ਦੀ 6 ਭੈਣਾਂ ਨੂੰ ਹਿੱਸਾ ਨਹੀਂ ਦਿੱਤਾ ਹੈ? 3 ਭੈਣਾਂ ਨੂੰ ਉਹਨਾਂ ਦੇ ਦਿੱਤਾ ਹੈ, ਠੀਕ ਹੈ। ਸਾਨੂੰ 3 ਭੈਣਾਂ ਨੂੰ ਨਹੀਂ ਦਿੰਦੇ ਉਹਨਾਂ ਦੋ ਤੁਸੀਂ ਉਹ ਇੱਕ ਸਾਡੀ ਭੈਣ ਹੈ ਉਹ ਠੀਕ ਨਹੀਂ ਹੈ ਤੇ ਉਹ ਗਾਰੀ ਹੈ। ਠੀਕ ਹੈ। ਹਾਂ ਤੇ ਸਾਨੂੰ 2-3 ਭੈਣਾਂ ਨੂੰ ਨਹੀਂ ਦਿੰਦੇ, ਉਹਨੇ ਕੁਝ ਨਹੀਂ ਦੇਣਾ, ਸਾਡਾ ਤੁਹਾਡਾ ਰਿਸ਼ਤਾ ਖਤਮ ਹੈ। ਅੱਛਾ, ਵਜ੍ਹਾ ਕੀ ਬਣੀ ਹੈ? ਵਜ੍ਹਾ ਬਸ ਪੈਸਾ ਉਹਨਾਂ ਨੂੰ ਦਿਸਦਾ ਪਿਆ, ਭੈਣ ਭਰਾ ਨਹੀਂ ਦਿਸਦੇ ਪਏ। ਕਦੀ ਅੱਜ ਤੱਕ ਨੇਕੀ ਬਦੀ ਮਾਂ ਪਿਓ ਨੂੰ ਵੀ ਅਸੀਂ ਸਾਂਭਿਆ ਤੇ ਬਾਕੀ ਉਹ ਹੁਣ ਸਾਨੂੰ ਕੁਛ ਸ਼ੈ ਨਹੀਂ ਦਿੰਦੇ। ਉਹ ਆਂਦੇ ਨੇ ਜੋ ਕੁਛ ਸ਼ੈ ਪਿਓ ਦੀ ਜਾਇਦਾਦ ਸਾਡੀ, ਤੁਹਾਡਾ ਕੋਈ ਹੱਕ ਨਹੀਂ ਹੈਗਾ। ਤੇ ਜਿਹੜੀਆਂ ਦੂਸਰੀਆਂ ਭੈਣਾਂ ਨੇ? ਦੂਸਰੀਆਂ ਭੈਣਾਂ ਨੇ ਇੱਕ ਤੇ ਫੌਤ ਹੋ ਗਈ ਹੈ, ਠੀਕ ਹੈ। 2 ਭੈਣਾਂ ਸਾਡੀਆਂ ਫੌਤ ਹੋ ਗਈਆਂ ਨੇ, ਇੱਕ ਹੈ ਵੀ ਉਹ ਦੂਰ ਹੈ। ਅੱਛਾ, ਉਹ ਦੂਰ ਹੈ। ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਿ ਸਾਡਾ ਜਿਹੜਾ ਹਿੱਸਾ ਬਣਦਾ ਸ਼ਰਈ ਤੌਰ ਤੇ ਸਾਨੂੰ ਸਾਡਾ ਹਿੱਸਾ ਦਿਓ? ਕੀ ਕਹਿੰਦੇ ਨੇ? ਔਰ ਤੁਸੀਂ ਦੱਸ ਰਹੇ ਕਿ ਤੁਹਾਨੂੰ ਤਸ਼ੱਦਦ ਦਾ ਨਿਸ਼ਾਨਾ ਵੀ ਕਿਆ ਉਹਦੇ ਤੁਹਾਡਾ ਕੋਈ ਹਿੱਸਾ ਨਹੀਂ, ਤੁਹਾਡੇ ਕੋਲ ਕੀ ਪ੍ਰੂਫ ਹੈ, ਤੂੰ ਕਿਉਂ ਹੱਕਦਾਰ ਜੇ? ਅਸੀਂ ਕਿ ਅਸੀਂ ਪਿਓ ਦੀਆਂ ਧੀਆਂ, ਅਸੀਂ ਪਿਓ ਦੀ ਜਾਇਦਾਦ ਦੀਆਂ ਹੱਕਦਾਰ ਆ, ਸਾਡਾ ਹੱਕ ਸਾਨੂੰ ਮਿਲ ਜਾਵੇ। ਉਹਦੇ ਤੁਹਾਡਾ ਕੋਈ ਹੱਕ ਨਹੀਂ ਹੈਗਾ, ਤੁਸੀਂ ਜਦੋਂ ਤੁਹਾਨੂੰ ਮਾਰਨਾ ਤੁਸੀਂ ਉਦੋਂ ਹੀ ਤੁਹਾਡੀ ਜਾਨ ਛੱਡਣੀ। ਤੁਸੀਂ ਸਾਡੀ ਪਿਸਟਲ ਸਾਨੂੰ ਵਹਾਉਂਦੇ ਨੇ, ਮੇਰੇ ਭਰਾ ਨੇ ਮੈਨੂੰ ਵਾਂਸ ਦੇ ਸੋਟੇ ਨਾਲ ਉੱਥੇ ਮਾਰਿਆ, ਸਾਰੀ ਦੁਨੀਆ ਸਾਹਮਣੇ, ਪੁਲਿਸ ਦੇ ਸਾਹਮਣੇ। ਪੁਲਿਸ ਵਾਲਿਆਂ ਨੇ ਕੁਝ ਨਹੀਂ ਐਕਸ਼ਨ ਲਿੱਤਾ? ਪੁਲਿਸ ਵਾਲਿਆਂ ਨੇ ਛਡਾ ਛੁਡੂ ਦਿੱਤਾ ਸਾਨੂੰ। ਕਹਿੰਦੇ ਮਾਂ ਕੋਈ ਪ੍ਰੂਫ ਲਿਆਓ। ਕੀ ਪ੍ਰੂਫ ਲਿਆਈਏ? ਅਸੀਂ ਪਿਓ ਦੀਆਂ ਧੀਆਂ ਸੀ, ਜਾਇਦਾਦ ਦੇ ਹੱਕਦਾਰ, ਸਾਡੇ ਕਾਗਜ਼, ਸਾਡਾ ਕੇਸ ਚੱਲਦਾ ਪਿਆ ਤੇ ਉਹ ਵੇਚ ਕੇ ਤੇ ਅੱਗੇ ਕਬਜ਼ਾ ਕਰਾਉਂਦੇ ਨੇ, ਅਸੀਂ ਕਬਜ਼ਾ ਰੋਕਨੇ ਆ, ਉਹ ਰੋਕਦੇ ਨੇ। ਅੱਛਾ, ਮੈਂ ਮੈਨੂੰ ਦੱਸੋ ਟੋਟਲ ਰਕਬਾ ਤਕਰੀਬਨ ਕਿੰਨਾ ਗਿਆ? ਟੋਟਲ ਰਕਬਾ 108 ਕਨਾਲ 10 ਮਰਲੇ ਆ। 108 ਕਨਾਲ 10 ਮਰਲੇ, ਤਕਰੀਬਨ 16 ਏਕੜ ਬਣਦਾ ਰਕਬਾ। ਹਾਂਜੀ 16 ਏਕੜ ਬਣਦਾ ਹੈ। ਯਾਨੀ ਕਿ ਇਹ ਸਾਰੇ ਜਿਹੜੇ ਭੈਣ ਭਰਾ ਨੇ ਇਹ ਉਹਨਾਂ ਦਾ ਮੁਸ਼ਤਰਕਾ ਜਿਹੜਾ ਸਰਕਾ ਖਾਤਾ ਹੈ ਸਾਡੇ ਵਾਲਦ ਦਾ, ਸਾਡੇ ਵਾਲਦ ਦੀ ਜਾਇਦਾਦ। ਵਿਰਾਸਤ ਹੈ ਉਹਨਾਂ ਦੀ? ਹਾਂਜੀ ਵਿਰਾਸਤ ਹੈ ਸਾਡੀ। ਔਰ ਉਹਦੇ ਵਿੱਚੋਂ ਜਿਹੜਾ ਤੁਹਾਡਾ ਹਿੱਸਾ ਬਣਦਾ ਉਹ ਭਰਾ ਹੁਣ ਤੁਹਾਡੇ ਨਹੀਂ ਦੇ? ਨਹੀਂ ਦੇ ਰਿਹਾ, ਉਹਨਾਂ ਵੇਚ ਲਿਆ, ਉਹ ਹੁਣ ਕਬਜ਼ਾ ਦਿੰਦੇ ਪੈਣ। 2 ਨੰਬਰੀ ਕੰਮ ਕਰਕੇ ਉਹਨਾਂ ਕੋਲ ਪੈਸਾ ਅਸੀਂ ਮਾਰੀਆਂ ਵਾ, ਉਹ ਪੈਸਾ ਦਿੰਦੇ ਨੇ, ਕੰਮ ਕਰਾ ਲੈਂਦੇ। ਪਾਕਿਸਤਾਨ 'ਚ ਇਨਸਾਫ ਬੜੀ ਔਖ ਮਿਲਦਾ, ਬੜਾ ਮੁਸ਼ਕਲ ਮਿਲਦਾ ਹੈ। ਜਿਹੜਾ ਝੂਠਾ ਬੰਦਾ ਉਹ ਸੱਚਾ, ਜਿਹੜਾ ਸੱਚਾ ਬੰਦਾ ਉਹ ਝੂਠਾ ਹੈ। ਇਨਸਾਫ ਮੁੱਲ ਵਿਕਦਾ ਹੈ। ਹੁਣ ਕੀ ਕਹਿਣਾ ਚਾਹੋਗੇ? ਆਈਜੀ ਪੰਜਾਬ ਸਾਹਿਬ ਦੇਖ ਰਹੇ ਨੇ, ਸੀਸੀਪੀਓ ਲਾਹੌਰ ਸਾਹਿਬ ਤੁਹਾਨੂੰ ਦੇਖ ਰਹੇ ਨੇ ਔਰ ਅਯਾਜ਼ ਖਾਨ ਬੈਠਦੇ ਨੇ, ਏਐਸਪੀ ਨੇ, ਡੀਐਸਪੀ ਸਾਹਿਬ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਅੱਗੇ ਹੱਥ ਜੋੜਨੇ ਆ, ਅਪੀਲ ਕਰਨੇ ਆ ਕਿ ਸਾਡਾ ਹੱਕ ਸਾਨੂੰ ਦਿਲਾਇਆ ਜਾਏ, ਸਾਡਾ ਕਬਜ਼ਾ ਰੁਕ ਜਾਏ, ਜੋ ਸਾਡੀ ਜਾਇਦਾਦ ਜੋ ਸਾਨੂੰ ਆਂਦਾ ਸਾਡਾ ਹੱਕ ਸਾਨੂੰ ਮਿਲ ਜਾਏ। बिल्कुल जी, ये हालात हैं। अब जो बहनें जो हैं वो इल्तजा कर रही हैं और इंसाफ के लिए दुहाइयाँ दे रही हैं कि इनको जो है वो इंसाफ फराहम किया जाए और इनके जो हिस्से की जो जगह है, जो ज़मीन है, वो जो इनको यानी कि वो दी जाए। अभी ये साथ एक और बहन है, इनसे बात करने की कोशिश करते हैं। अस्सलाम वालेकुम। ਵਾਲੇਕਮ ਸਲਾਮ। माँ जी, की हाल है? ਠੀਕ ਸ਼ੁਕਰ ਹੈ। ਉਮਰ ਦੇ ਇਸ ਹਿੱਸੇ ਦੇ ਵਿੱਚ ਭਰਾ ਤੇ ਭੈਣਾਂ ਦੇ ਸਰ ਦੇ ਤਾਜ ਹੁੰਦੇ ਨੇ, ਲੇਕਿਨ ਉਹ ਕਿਹੜੇ ਬਦਬਖਤ ਭਰਾ ਨੇ ਕਿ ਭੈਣਾਂ ਨੂੰ ਇੰਨਾ ਕੁ ਤਸ਼ੱਦਦ ਕਰਦੇ ਨੇ ਉਹਨਾਂ ਉੱਤੇ ਉਸ ਤੋਂ ਬਾਅਦ ਯਾਨੀ ਕਿ ਧੱਕੇ ਦੇ ਕੇ ਘਰੋਂ ਕੱਢਿਆ, ਕੀ ਵਜ੍ਹਾ ਬਣੀ ਹੈ? ਜਾਇਦਾਦ ਦੀ ਖਾਤਰ, ਚੰਦ ਟੁਕੜਿਆਂ ਦੀ ਖਾਤਰ? ਹਾਂ, ਚੰਦ ਟੁਕੜਿਆਂ ਦੀ ਖਾਤਰ। ਮਤਲਬ ਹਿੱਸਾ ਨਾ ਮੰਗੋ, ਫਿਰ ਅਸੀਂ ਤੁਹਾਡੇ ਭਰਾ ਵਾਂ। ਜੇ ਹਿੱਸਾ ਮੰਗੋਗੇ ਫਿਰ ਨਹੀਂ ਤੁਹਾਡੇ ਅਸੀਂ ਭਰਾ ਹੈਗੇ। ਹਿੱਸਾ ਸਾਡੇ ਬਸ ਜ਼ਮੀਨ ਦੇ ਸੱਕੇ ਨੇ, ਸਾਡੇ ਨਹੀਂ ਸੱਕੇ।
ਜ਼ਮੀਨ ਆਦੇ ਨੇ ਸਾਨੂੰ ਦੇ ਦਿਓ ਬਸ। ਨਹੀਂ ਤੇ ਤੁਸੀਂ ਪੁਲਿਸ ਸਟੇਸ਼ਨ ਐਪਲੀਕੇਸ਼ਨ ਵਗੈਰਾ ਕੇਸ ਵਗੈਰਾ ਕੀਤਾ? ਤਾਂ ਸਭ ਕੁਝ ਕੀਤਾ, ਪੁਲਿਸ ਆਦੀ ਹੈ ਬਸ ਥੋੜੀ ਦੇਰ ਉਰਾ ਪਰਾ ਕਰਕੇ ਫਿਰ ਚਲੀ ਜਾਂਦੀ ਹੈ, ਕਦੀ ਉਹਨਾਂ ਦਾ ਸਾਥ ਦੇ ਦਿੱਤਾ, ਕਦੀ ਥੋੜਾ ਬਹੁਤਾ ਸਾਡਾ ਦੇ ਦਿੱਤਾ ਤੇ ਚਲੀ ਜਾਂਦੀ ਹੈ। ਅਸੀਂ ਮਾਂ ਜੀ ਦੱਸ ਰਹੇ ਸੀ ਕਿ ਉਹਦਾ ਨਾਂ ਕੀ ਹੈ, ਉਹ ਤੁਹਾਨੂੰ ਘਰੋਂ ਕੱਢ ਦਿੰਦੇ ਨੇ, ਮਾਰਦੇ ਨੇ, ਅਸਲਾ ਵਗੈਰਾ ਦਿਖਾਉਂਦੇ ਨੇ, ਉਹਨਾਂ ਦੇ ਬੱਚੇ ਜਿਹੜੇ ਨੇ ਬੜੀ ਲੜਾਈ ਹੋਈ ਹੈ ਤੇ ਬਾਸਾਂ ਦੇ ਨਾਲ ਜਿਹੜਾ ਹੈਗਾ ਬਾਸ ਫੜ ਸਾਨੂੰ ਮਾਰਦੇ ਰਹੇ ਨੇ, ਫਿਰ ਤੂੰ ਮੈਂ ਲੋਕਾਂ ਨੇ ਛਡੂ ਦਿੱਤਾ ਤੇ ਉਸ ਤੋਂ ਪਿੱਛੇ ਉਹ ਕਬਜ਼ਾ ਕਰਾਉਂਦੇ ਨੇ, ਅਸੀਂ ਡੱਕਦੇ ਆ, ਅਸੀਂ ਉਹ ਕਰਾਉਂਦੇ ਨੇ, ਅਸੀਂ ਡੱਕਦੇ ਆ ਤੇ ਬਸ ਐਵੇਂ ਕੰਮ ਚੱਲ ਰਿਹਾ ਹੈ। ਅੱਛਾ, ਜਿਹੜੀ ਤੁਹਾਡੇ ਹਿੱਸੇ ਦੀ ਜ਼ਮੀਨ ਸੀ ਉਹ ਵੀ ਵੇਚਤੀ ਉਹਨਾਂ ਨੇ? ਸਾਰੀ ਵੇਚ ਦਿੱਤੀ ਸਾਰੀ। ਜਿਨ੍ਹਾਂ ਨੂੰ ਦਿੱਤੀ ਹੈ ਪਤਾ ਹੈ ਕਿੰਨਾਂ ਨੂੰ ਦਿੱਤੀ ਹੈ? ਉਹ ਟਾਊਨ ਨਿੱਜੀ ਸੁਸਾਇਟੀ ਹੈ, ਠੀਕ ਹੈ, ਉਹਨਾਂ ਨੇ ਦਿੱਤੀ ਨੇ। ਹਾਂਜੀ, ਹੁਣ ਕੀ ਕਹਿਣਾ ਚਾਹੋਗੇ? ਆਈਜੀ ਸਾਹਿਬ, ਸੀਸੀਪੀ ਲਾਹੌਰ ਸਾਹਿਬ ਦੇਖ ਰਹੇ ਨੇ, ਕੀ ਕਹਿਣਾ? ਸਾਨੂੰ ਮਿਲ ਜਾਵੇ, ਸਾਡਾ ਹੱਕ ਸਾਨੂੰ ਮਿਲ ਜਾਵੇ, ਅਸੀਂ ਹੋਰ ਕੁਝ ਨਹੀਂ ਕਹਿਣਾ ਚਾਹते, बस इंसाफ मिल जाए बस। ये हालात हैं जी नाज़रीन के। अब ये बहनें जो हैं मज़लूम बहनें हैं और उम्र के किस हिस्से के अंदर हैं, और वो बदबख्त भाई जो हैं, यानी कि इनके सर, बहनों के तो भाई ताज होते हैं, लेकिन कैसे वो बदबख्त भाई हैं कि अपनी ही बहनों को, और ये ज़ईफ़ हैं, उम्र के किस हिस्से के अंदर पहुंची हुई हैं, और उनके बच्चे जो हैं वो इनको मारते हैं, तशद्दुद करते हैं और इनको असला वगैरह दिखाते हैं, और उसके बाद इनको जान से मारने की धमकियां देते हैं कि जी हाँ आपका कोई हिस्सा नहीं है, लेकिन ये अपना विरासत के अंदर जो इनका हिस्सा है ये उनसे मांग रही हैं। लेकिन इनके बकौल कि पुलिस वाले भी साथ मिले हुए हैं, जो DSP साहब हैं वो भी साथ मिले हुए हैं, और उन्होंने भी उनसे पैसे अच्छा खासा मुआवजा ले लिया उनसे, लेकिन इनको इंसाफ फराहम नहीं किया जा रहा। लेकिन लम्हा फ़िक्री है, और वो जो रकबा है इनका वो भी निजी सोसाइटी को जो है ना वो दे दिया गया है। जब ये वहाँ पर जाती हैं तो वक्ती तौर पर काम को रोक दिया जाता है, जब ये आती हैं तो फिर वो काम स्टार्ट हो जाता है। कि लम्हा फ़िक्रिया तो इनका IG पंजाब साहब, CCP लाहौर साहब और वज़ीर पंजाब मोहसिन नकवी साहब से जो ये मुतालबा है इनका कि इनको इंसाफ फराहम किया जाए और इनके जो हिस्से की जायदाद है, जो ज़मीन है, वो इनको फराहम की जाए। तो नाज़रीन, ये वीडियोज़ आपको दिखाना बहुत ज़रूरी था। कमेंट सेक्शन में अपनी राय से जुड़ेगा कीजिएगा, अपने मेज़बान नईम भट्टी को दीजिए इजाज़त और देखते रहिए 1 पॉइंट।